ਆਪਣੇ ਹੱਥਾਂ ਦੇ ਨਾਲ ਲਿਖੋ ਤਕਦੀਰ, ਲੱਗੇ ਲਿਖਣ ਦਲੇਰਾਂ ਵਾਲਾ ਢੰਗ ਰੱਖਿਓ। ਸਭ ਕੁਝ ਹੋਣ ਦੇ ਬਾਵਜੂਦ ਵੀ ਅਕਸਰ ਅੱਜ ਕੱਲ੍ਹ ਦੇ ਨੌਜਵਾਨ ਬਹੁਤ ਸਾਰੀਆਂ ਸ਼ਿਕਾਇਤਾਂ ਰੱਖਦੇ ਨੇ ਕਿ ਕਾਸ਼ ਮੇਰੇ ਕੋਲ ਜ਼ਿੰਦਗੀ ਦੇ ਵਿੱਚ ਇਹ ਹੁੰਦਾ ਤਾਂ ਮੈਂ ਬਹੁਤ ਅੱਗੇ ਵੱਧ ਜਾਣਾ ਸੀ। ਪਰ ਕਹਿੰਦੇ ਆ ਕਿ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਕਰਨਾ ਹੁੰਦਾ ਉਹ ਆਖਿਰਕਾਰ ਕਰ ਹੀ ਜਾਂਦੇ ਨੇ। ਤੇ ਇਹੀ ਮਿਸਾਲ ਪੇਸ਼ ਕਰ ਰਿਹਾ ਹੈ ਜ਼ਿਲ੍ਹਾ ਤਰਨਤਾਰਨ ਦਾ ਨੌਜਵਾਨ ਬਲਵੀਰ ਸਿੰਘ, ਜੋ ਖੁਦ ਤਾਂ ਆਪਣੇ ਪੈਰਾਂ 'ਤੇ ਨਹੀਂ ਚੱਲ ਸਕਦਾ ਪਰ 5 ਮੈਂਬਰਾਂ ਦੇ ਪਰਿਵਾਰ ਨੂੰ ਜ਼ਰੂਰ ਚਲਾ ਰਿਹਾ ਹੈ। ਤਰਨਤਾਰਨ ਦਾ ਇਹ ਨੌਜਵਾਨ ਸਕੂਟਰ ਮੋਟਰਸਾਈਕਲ ਨੂੰ ਪੈਂਚਰ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ, ਜੋ ਕਿ ਪੈਰਾਂ ਤੋਂ ਬਿਲਕੁਲ ਹੀ ਵਿਕਲਾਂਗ ਹੈ ਤੇ ਚੱਲ ਨਹੀਂ ਸਕਦਾ। ਇਹ ਕਹਾਣੀ ਇਹੀ ਸਿੱਖਿਆ ਦਿੰਦੀ ਹੈ ਕਿ ਜਿਹੜੇ ਨੌਜਵਾਨ ਅਕਸਰ ਬੜੀ ਜਲਦੀ ਜ਼ਿੰਦਗੀ ਤੋਂ ਅੱਕ ਜਾਂਦੇ ਨੇ, ਥੱਕ ਜਾਂਦੇ ਨੇ ਤੇ ਕਹਿ ਦਿੰਦੇ ਆ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਆ ਜਾਂ ਸਾਡੇ ਕਰਮ ਹੀ ਮਾੜੇ ਆ, ਉਹਨਾਂ ਨੂੰ ਇੱਕ ਵਾਰ ਬਲਵੀਰ ਸਿੰਘ ਦੀ ਇਹ ਕਹਾਣੀ ਵੱਲ ਜ਼ਰੂਰ ਗੌਰ ਕਰਨਾ ਚਾਹੀਦਾ। ਇੰਡੋਜ਼ ਟੀਵੀ ਇਸ ਨੌਜਵਾਨ ਨੂੰ ਸੈਲਿਊਟ ਕਰਦਾ ਹੈ। ਕੀ ਕੰਮ ਕਰਦੇ ਹੋ? ਕੰਮ ਆਪਾਂ ਜੀ ਸਾਈਕਲਾਂ ਦਾ ਕਰੀਦਾ। ਕਿੰਨਾ ਚਿਰ ਹੋ ਗਿਆ? 3 ਸਾਲ ਹੋ ਗਏ ਦੁਕਾਨ ਪਾਈ। ਹਾਂਜੀ। ਤੇ ਇਹ ਜਿਹੜੇ ਜਿਵੇਂ ਕਿ ਅਸੀਂ ਵੇਖ ਰਹੇ ਹਾਂ ਤੁਹਾਡੀਆਂ ਜਿਹੜੀਆਂ ਲੱਤਾਂ ਉਹ ਵੀ ਜਿਹੜਾ ਪੂਰਨ ਸਹਿਯੋਗ ਨਹੀਂ ਤੁਹਾਨੂੰ ਦਿੰਦੀਆਂ, ਇਹ ਕਿੱਦਾਂ ਹੋਇਆ ਤੇ ਕਦੋਂ ਦਾ ਆਇਆ? ਇਹ ਕੀ ਹੋਇਆ ਜੀ? ਸੀ? ਪੋਲੀਆ ਹੋਇਆ ਜੀ, ਇਹ ਜਮਾਂਦਰੋਂ ਹੀ। ਅੱਛਾ, ਤੇ 2 ਲੱਤਾਂ ਤੋਂ? ਹਾਂਜੀ, ਦੋ ਲੱਤਾਂ ਨੂੰ ਪੋਲੀਆ ਜੀ, ਇਹ ਕੰਮ ਨਹੀਂ ਕਰਦੀਆਂ। ਅੱਛਾ। ਹਾਂਜੀ। ਕਿਵੇਂ ਜਿਹੜਾ ਤੁਹਾਨੂੰ ਘਰ ਦਾ ਗੁਜ਼ਾਰਾ ਜਿਹੜਾ ਕਿਵੇਂ ਹੁੰਦਾ? ਘਰ ਦਾ ਵੀ ਇਹ ਗੁਜ਼ਾਰਾ ਜੀ, ਮੈਂ ਇਕੱਲਾ ਹੀ ਕਮਾਉਣ ਵਾਲਾ। ਬਾਪੂ ਹੈਗਾ ਦਿਹਾੜੀ ਧੱਪਾ ਕਰਦਾ ਵਾ, ਪਰ ਉਹ ਆਪਦੇ ਜੋਗੀ ਕਰਦਾ, ਦਾਰੂ ਦੂਰੂ ਪੀਂਦਾ। ਅੱਛਾ। ਪਰਿਵਾਰ ਦੇ ਵਿੱਚ ਹੋਰ ਕੌਣ ਕੌਣ? ਪਰਿਵਾਰ ਦੇ ਵਿੱਚ ਜੀ 2 ਭਰਾ 1 ਭੈਣ ਤੇ ਮਾਂ ਪਿਓ। ਬਹੁਤਾ ਜ਼ਿਆਦਾ ਨਹੀਂ ਗਾ। ਤੇ ਕਿੰਨੀ ਕੁ ਜਿਹੜਾ ਇੱਕ ਦਿਨ ਦੇ ਵਿੱਚ ਕਿੰਨੀ ਕੁ ਮਿਹਨਤ ਕਰਕੇ ਤੇ ਕਿੰਨੇ ਕੁ ਜਿਹੜੇ ਪੈਸੇ ਤੁਸੀਂ ਇੱਕ ਦਿਨ 'ਚ ਕਮਾ ਲੈਂਦੇ ਜੀ? ਇਹ ਜੀ ਵੇਖੋ 200-250 ਰੁਪਇਆ ਬਣਦਾ ਵਾ ਜੀ। ਇਹਦੇ ਦੁਕਾਨ ਦਾ ਸਮਾਨ ਵੀ, ਪਰਿਵਾਰ ਦਾ ਜਿਹੜਾ ਵਾ ਜੀ ਗੁਜ਼ਾਰਾ ਵਾ, ਡੰਗ ਆ ਉਹ ਵੀ ਜਿਹੜਾ ਸਾਰਨਾ ਹੁੰਦਾ। 200-250 ਰੁਪਈਆ ਤੁਹਾਡੇ ਕਹਿਣ ਮੁਤਾਬਕ ਇਹ ਤੇ ਗੁਜ਼ਾਰਾ ਇਹਨਾਂ ਚੱਲ ਜਾਂਦਾ ਘਰ ਦਾ? ਵੇਖੋ ਜੀ ਹੁਣ ਜਿੰਨੀ ਕੁ ਕਿਰਤ ਆ ਉਨੀ ਕੁ ਦੇ ਨਾਲ ਤੇ ਚਲਾਉਣਾ ਹੀ ਪੈਣਾ ਵਾ। ਸਮਾਨ ਵੀ ਜਾਣੀ ਕਿ ਗੁੰਜਾਇਸ਼ ਦਾ ਕਰਕੇ ਜਿਹੜਾ ਨਹੀਂ ਪਾ ਸਕੇ, ਥੋੜ੍ਹੀ ਗੁੰਜਾਇਸ਼ ਉਹਦਾ ਕਰਕੇ ਜਿਹੜਾ ਵਾ ਪਰਿਵਾਰ ਵੀ ਅੱਧਾ ਪਰਿਵਾਰ ਨੂੰ ਖਰਚਾ ਦੇ ਦੇਈਦਾ, ਅੱਧਾ ਜਿਹੜਾ ਦੁਕਾਨ 'ਤੇ ਸਮਾਨ ਪਾ ਦੇਈਦਾ ਜੀ। ਤੁਸੀਂ ਅੱਜ ਦੇ ਜਿਹੜੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੇਰਾ ਸੰਦੇਸ਼ ਇਹੀ ਆ ਕਿ ਵੀਰ ਜੀ ਆਪਦੀ ਜਿਹੜੀ ਕਿਰਤ ਆ ਕਦੀ ਕਰੋ, ਨਾ ਕਿ ਕਿਸੇ ਕੋ ਮੰਗ ਕੇ ਖਾਓ, ਨਸ਼ੇ ਜਿਹੜੇ ਉਹ ਨਾ ਕਰੋ। ਚੰਗੀ ਜਿਹੜੀ ਆ ਸਰੀਰ ਜਿਹੜਾ ਚੰਗਾ ਕਾਇਮ ਰੱਖੋ, ਤੰਦਰੁਸਤ ਰਹੋ ਤੇ ਵਧੀਆ ਰਹੋ। ਨਸ਼ਿਆਂ ਦਾ ਤਿਆਗ ਨਾ ਕਰੋ ਜੀ। ਹਾਂਜੀ। ਜੇ ਤੁਸੀਂ ਵੀ ਇੱਕ ਜਿਸ ਤਰ੍ਹਾਂ ਇੱਕ ਚੰਗਾ ਭਲਾ ਜਿਹੜਾ ਨੌਜਵਾਨ ਆ ਉਸ ਤਰ੍ਹਾਂ ਦੇ ਹੁੰਦੇ ਤੇ ਫਿਰ ਤੁਹਾਨੂੰ ਕਿੱਦਾਂ ਦਾ ਲੱਗਦਾ? ਤੇ ਹੁਣ ਤੁਸੀਂ ਰੱਬ ਤੋਂ ਨਾਰਾਜ਼ ਜੇ ਕਿ? ਨਹੀਂ ਜੀ ਨਹੀਂ, ਰੱਬ ਤੋਂ ਨਾਰਾਜ਼ ਨਹੀਂ। ਇਹਦੀ ਉਹਦੀ ਕੁਦਰਤ ਆ, ਜਿੱਦਾਂ ਦੀ ਵੀ ਉਹ ਕਰਦੇ, ਸੋਹਣੀ ਮਾੜੀ ਕਰਦੇ ਚੰਗੀ ਕਰਦੇ, ਰੱਬ ਤੋਂ ਨਾਰਾਜ਼ ਨਹੀਂ ਹੈਗੇ ਜੀ। ਜੇ ਚੰਗੇ ਹੁੰਦੇ ਹੋ ਸਕਦਾ ਆਹ ਕੰਮ 'ਚ ਨਾ ਆਉਂਦੇ, ਕੋਈ ਵਧੀਆ ਕੰਮ ਕਰ ਲੈਂਦੇ, ਆਪਦਾ ਜਿਹੜਾ ਪਰਿਵਾਰ ਨੂੰ ਕੋਈ ਸੁੱਖ ਦਵਾ ਸਕਦੇ। ਅੱਜ ਹੁਣ ਆਹ ਵਾ, ਸ਼ੁਕਰ ਕਰਦੇ ਪ੍ਰਮਾਤਮਾ ਦਾ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੁਰਸਿੱਖੀ ਵਾਲਾ ਜੀਵਨ ਹੈ। ਗੁਰਸਿੱਖੀ ਆ ਜੀ, ਧਾਰੀ ਆ, ਜਿੱਦਾਂ ਦਾ ਟਾਈਮ ਪਾਸ ਕਰੀ ਜਾਂਦਾ ਵਧੀਆ, ਉਹਦੀ ਘੜੀ ਵੀ ਸ਼ੁਕਰ ਹੈ ਜੀ। ਹਰਜੀਤ ਗਰੇਵਾਲ ਦੀ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।